ਸਲਾਮੁਅਲੈਕੁਮ। ਪੰਜਾਬੀ ਲੋਕ ਰੀਤ 52 ਸੱਜਣੋ, ਇਸ ਵੇਲੇ ਅਸੀਂ ਚੇਲੜੀ ਦੇ ਬਾਰੇ 'ਚ ਗੱਲ ਕਰਾਂਗੇ। ਪਰ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਦਰਖਾਸਤ ਹੈ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਸੱਜਣਾਂ ਨੂੰ ਇਹਦੇ ਲਿੰਕ ਦੀ ਦੱਸ ਪਾਓ। ਅਤੇ ਗੱਲ ਕਰਨੀ ਹੈ ਅਸੀਂ ਚੇਲੜੀ 'ਤੇ। ਜਿਸ ਤੀਵੀਂ ਨੂੰ ਜਾਂ ਤ੍ਰਿਮਤ ਨੂੰ ਕੋਈ ਬਦਰੂ, ਜਿੰਨ, ਭੂਤ, ਚੁੜੇਲ ਚੰਬੜੀ ਹੋਵੇ, ਉਹਨੂੰ ਚੇਲੜੀ ਕਿਹਾ ਜਾਂਦਾ ਹੈ। ਪਿੰਡਾਂ ਵਿੱਚ ਕਈ ਸਾਧ, ਫਕੀਰ ਅਤੇ ਜੋਗੀ ਅਜਿਹੇ ਹੁੰਦੇ ਹਨ ਜੋ ਇਸ ਬਦਰੂ ਨੂੰ ਬਾਹਰ ਕੱਢਣ ਦੇ ਦਾਅਵੇ ਕਰਿੰਦੇ ਹਨ। ਕਈ ਮਜ਼ਹਬੀ ਥਾਵਾਂ 'ਤੇ ਵੀ ਜਿਨ੍ਹਾਂ ਭੂਤਾਂ ਨੂੰ ਸਰੀਰ 'ਚੋਂ ਕੱਢਿਆ ਜਾਂਦਾ। ਮੁਲਤਾਨ ਵਿੱਚ ਜਲਾਲਪੁਰ, ਮੁਜ਼ੱਫਰਗੜ੍ਹ ਵਿੱਚ ਸ਼ਰੇ ਸੁਲਤਾਨ ਅਤੇ ਬਹਾਵਲਪੁਰ ਵਿੱਚ ਉੱਚ, ਡੇਰਾ ਗਾਜ਼ੀ ਖਾਂ ਵਿੱਚ ਪੀਰ ਕਟਾਲ ਬੜੀਆਂ ਧੂਮੀਆਂ ਥਾਈਂ ਹਨ। ਇਹਨਾਂ ਥਾਈਂ ਜਾਂ ਜਾਈਂ 'ਤੇ ਰੋਗੀ ਦੂਰੋਂ ਦੂਰੋਂ ਆਉਂਦੇ ਹਨ। ਸਭਨੀ ਨੂੰ ਹਿੱਕ ਜਾ ਬੁਲਾ ਦਿੱਤਾ ਪੈਂਦਾ ਹੈ। ਉਹ ਸਿਰੋਂ ਪੱਲੇ ਲਾ ਛੋੜਦੀਆਂ ਹਨ। ਵੱਤ ਢੋਲ ਵਗਾਇਆ ਪੈਂਦਾ ਅਤੇ ਪਕੜੀਜੀਆਂ ਵਧੀਆਂ ਰੋਗੀ ਤਰੀਮਤੀ ਢੋਲ ਦੇ ਤਾਲ 'ਤੇ ਆਪਣੇ ਹੱਥ ਪੈਰ ਅਤੇ ਵਜੂਦ ਇਵੇਂ ਘੁਮਾਉਂਦੀਆਂ ਹਨ ਜਿਵੇਂ ਗੁਮਾਂਟਣੀਆਂ ਗਿਣ ਕੇ ਨਚਿੰਦੀਆਂ ਪਈਆਂ ਹੋਣ। ਕੁਝ ਮਜ਼ਾਵਰ ਉਹਨਾਂ ਨੂੰ ਸਿਰ 'ਤੇ ਤਰੌਂਕਣ ਅਤੇ ਪੀਵਣ ਕੀਤੇ ਅਤਰ ਫੁਲੇਲ ਅਤੇ ਪਾਣੀ ਦੇਵਦਾ ਹੈ। ਇੱਕ ਮਜ਼ਾਵਰ ਹੱਥ 'ਚ ਛਾਂਟਾ ਫਦੀ ਤ੍ਰੀਮਤਾਂ ਕੋ ਮਰਿੰਦਾ ਇਹਦੇ ਉਹਦੇ ਲੰਘਿਆ ਪੈਂਦਾ ਹੈ। ਜਿਹ ਵੇਲੇ ਤ੍ਰੀਮਤ ਹੱਫ ਕੇ ਮਾਰ ਖਾ ਕੇ ਢਹਿ ਪਾਉਂਦੀ ਹੈ ਤਾਂ ਉਹਦੇ ਸਾਗ ਸੰਬੰਧੀ ਉਹਨੂੰ ਧਰੂ ਕੇ ਗਿਣ ਪੈਂਦੇ। ਇੰਝ ਖਿਆਲ ਕੀਤਾ ਪੈਂਦਾ ਹੈ ਜੋ ਉਹ ਬਦਰੂ ਉਹਦੇ ਬੁੱਤ ਵਿੱਚੋਂ ਨਿਕਲ ਗਈ ਹੁੰਦੀ। ਉਹ ਵੇਲੇ ਤ੍ਰੀਮਤੀ ਨੂੰ ਫਾਂਟੇ ਨਾਲ ਜੋ ਮਾਰ ਪਾਉਂਦੀ ਹੈ, ਉਹਦੀ ਬਾਬਤ ਵਿਸ਼ਵਾਸ ਹੈ ਬਈ ਉਹ ਸੱਟ ਤ੍ਰੀਮਤ ਨੂੰ ਲੱਗਣ ਦੀ ਜਾ ਉਸ ਵਿੱਚ ਵਾਸਾ ਕੀਤੀ ਖਲੀ ਭੈੜੀ ਰੂਹ ਨੂੰ ਲੱਗਦੀ ਹੈ ਅਤੇ ਹੋਰ ਮਾਰ ਤੋਂ ਤਰੱਠੀ ਉਹ ਨਸ ਪੈਂਦੀ ਹੈ। ਪੁਆਧੇ ਪੰਜਾਬ ਵਿੱਚ ਪ੍ਰੇਤ ਰੂਹਾਂ ਦੇ ਨਿਕਾਸ ਕੀਤੇ ਸਭ ਤੋਂ ਵੱਡਾ ਡੇਰਾ ਵੱਡ ਭਾਗ ਸਿੰਘ ਦਾ ਹੈ।